ਪੰਜਾਬੀ ਨਾਵਲ ਟਾਵਾਂ ਟਾਵਾਂ ਤਾਰਾ ਕਿਸ਼ਤ ਨੰਬਰ 49 ਦੂਜਾ ਹਿੱਸਾ। ਇਸ ਹਿੱਸੇ ਦੀ ਇਬਤਦਾ ਬਾਬਾ ਫਰੀਦ ਹੋਰਾਂ ਦੇ ਇੱਕ ਸ਼ੇਰ ਨਾਲ। ਸਰਵਰ ਪੰਖੀ ਹਿਕੜੋ ਫਾਈ ਵਾਲ 50 ਇਹ ਤਨ ਲਹਿਰੀ ਗੱਡ ਥਿਆ ਸੁੱਚੇ ਤੇਰੀ ਆਸ। ਹਾੜ ਦਾ ਮਹੀਨਾ ਤੇ ਛੁੱਟੀ ਦਾ ਦਿਨ, ਡਾਢੀ ਗਰਮੀ ਪੈ ਰਹੀ ਸੀ। ਕਿੰਨਿਆਂ ਦਿਨਾਂ ਤੋਂ ਮੀਂਹ ਕਣੀ ਨਾ ਹੋਣ ਪਾਰੋਂ ਆਸਮਾਨ ਤੋਂ ਅੱਗ ਵਰਦੀ ਜਾਪਦੀ। ਛੋਟੇ ਦਰਜੇ ਦੇ ਸਰਕਾਰੀ ਮੁਲਾਜ਼ਮਾਂ ਦੇ ਕੁਆਰਟਰ ਵੀ ਛੋਟੇ, ਭਾਵੇਂ ਉਹ ਬਹੁਤੇ ਜੀ ਹੋਣ। ਭਾਵੇਂ ਕਿਉਂ, ਉਹ ਹੁੰਦੇ ਹੀ ਬਹੁਤੇ ਜੀ ਨੇ। ਮਨਸੂਬਾ ਬੰਦੀਆਂ ਤੇ ਉਹ ਕਰਨ ਜਿਨ੍ਹਾਂ ਨੂੰ ਜਾਇਦਾਦਾਂ ਦੇ ਹਿੱਸੇ ਵੱਖਰੇ ਹੋ ਜਾਣ ਦਾ ਡਰ ਹੋਵੇ ਤੇ ਜਿਨ੍ਹਾਂ ਸਾਰਾ ਢਿੱਲ ਇੱਕ ਦੋ ਬਾਲਾਂ ਨੂੰ ਉੱਚੇ ਅਹੁਦਿਆਂ ਉੱਤੇ ਅਪੜਾਉਣ ਤੇ ਲਾਣਾ ਹੋਵੇ। ਮਾੜਿਆਂ ਨੂੰ ਤੇ ਕੰਮ ਕਰਨ ਵਾਲੇ ਬਹੁਤੇ ਹੱਥਾਂ ਦੀ ਲੋੜ ਹੁੰਦੀ ਏ। ਉਹ ਦੂਜੀ ਗੱਲ ਏ ਭਈ ਕੰਮ ਕਰਨ ਵਾਲੇ ਹੱਥਾਂ ਦੀ ਥਾਂ ਅੱਗੋਂ ਦਾਜ ਲੈਣ ਵਾਲੀਆਂ ਦੀ ਪਤਾਲ ਲੱਗ ਜਾਏ। ਇੱਕ ਇੱਟ ਦੀਆਂ ਕੰਧਾਂ ਤੇ ਨੀਵਿਆਂ ਲੰਟਰ ਵਾਲਿਆਂ ਛੱਤਾਂ ਵਾਲੇ ਸੌੜੇ ਸੌੜੇ ਕਮਰੇ ਦੁਪਹਿਰ ਵੇਲੇ ਤੰਦੂਰ ਵਾਂਗੂ ਤਪ ਜਾਂਦੇ। ਕੰਧਾਂ ਵਿੱਚੋਂ ਸੇਕ ਆਉਂਦਾ ਤੇ ਬਿਜਲੀ ਦੇ ਪੱਖਿਆਂ ਦੀ ਹਵਾ ਲੂ ਹੁੰਦੀ। ਪਰ 2-3 ਦਿਨਾਂ ਤੋਂ ਪਹਾੜ ਵੱਲੋਂ ਬੱਦਲਾਂ ਦੀ ਸ਼ਕਲ ਵਿਖਾਲੀ ਦਿੰਦੀ। ਪਰ ਉਹ ਅੱਗੇ ਨਾ ਆਉਂਦੇ, ਰਾਹ ਵਿੱਚ ਹੀ ਕਿਧਰੇ ਖਿੱਲਰ ਪੁੱਲਰ ਜਾਂਦੇ। ਬੱਦਲ ਦਾ ਨਿੱਕਾ ਜਿਹਾ ਟੁਕੜਾ ਵੀ ਦਿਸ ਪੈਂਦਾ ਤੇ ਉਹਦੀ ਪੁਠਵਾਰਨ ਭਰਜਾਈ ਆਖਦੀ, ਸਾਡੇ ਗਿਰਾਏ ਵਿੱਚ ਬੱਦਲ ਜ਼ਰੂਰ ਲੈਣਾ ਪਿਆ ਉਹ ਸੀ। ਉੱਥੇ ਤੀਏ ਚੌਥੇ ਰੋਜ਼ ਬੱਦਲ ਕਣੀ ਹੋਣੀ ਰਹਿਣੀ। ਤੇ ਉਹ ਇਹੋ ਸੋਚ ਕੇ ਪਈ ਉਹਦੇ ਪੇਕੇ ਗਿਰਾ ਮੀਂਹ ਵਰਿਆ ਹੋਵੇਗਾ ਖੁਸ਼ ਹੋ ਜਾਂਦੀ ਤੇ ਮੁੜਕੋ ਮੁੜਕਾ ਘਰ ਦੇ ਕੰਮਾਂ ਵਿੱਚ ਲੱਗੀ ਰਹਿੰਦੀ। ਸਗੋਂ ਦੁਪਹਿਰ ਵੇਲੇ ਵਿਹੜੇ ਵਿੱਚ ਲਾਈ ਤੰਦੂਰੀ ਤਾ ਕੇ ਰੋਟੀਆਂ ਵੀ ਪਕਾਉਂਦੀ, ਜਿਨ੍ਹਾਂ ਨੂੰ ਦੋਵੇਂ ਬਿਰਾ ਗੋਗੀਆਂ ਆਖਦੇ। ਕਦੀ ਕਦੀ ਉਹ ਭਾਬੀ ਨੂੰ ਛੇੜਨ ਸਤਾਉਣ ਲਈ ਆਖਦਾ, ਵੱਡ ਵਡੇਰੇ ਬਾਜ਼ੇ ਸ਼ਹਿਰਾਂ ਬਾਰੇ ਕਿੰਨੀਆਂ ਸੱਚੀਆਂ ਗੱਲਾਂ ਕਰ ਗਏ ਨੇ। ਅਖੇ ਚਾਰ ਚੀਜ਼ ਅਸਤ ਤੋਹਫਾ ਮੁਲਤਾਨ, ਗਰਦ ਗਰਮਾ ਗਦਾਓ ਗੋਰਿਸਤਾਨ। ਤੇ ਪੁਠਵਾਰ ਬਾਰੇ ਬਾਬਰ ਨੇ ਆਪਣੀ ਤੁਜ਼ਕ ਵਿੱਚ ਲਿਖਿਆ ਪਈ ਜ਼ਮੀਨ ਹਮਵਾਰ ਨਹੀਂ, ਰੁੱਖ ਫਲਦਾਰ ਨਹੀਂ, ਮੌਸਮ ਦਾ ਇਤਬਾਰ ਨਹੀਂ ਤੇ ਬੰਦਾ ਵਫਾਦਾਰ ਨਹੀਂ। ਉਹ ਸੱਚੀ ਮੁੱਚੀ ਚਿੜ ਜਾਂਦੀ ਤੇ ਆਖਦੀ, ਔਤਰੇ ਦਾੜਵੀਆਂ ਨਾਲ ਕਹਿਣੀ ਵਫਾ ਕੁਝ ਆਖਣਾ ਉਹਦੀ ਸਭ ਤੋਂ ਵੱਡੀ ਗਾਲ ਵੀ ਹੁੰਦੀ ਤੇ ਲਾਡ ਵੀ। ਉਹ ਮੂੰਹ ਵਿਗਾੜ ਕੇ ਵਿਖਾਉਂਦਾ, ਇਹ ਕੁਝ ਆਏ ਭਾਬੀ ਸ਼ੀਸ਼ੇ ਵਿੱਚ ਤੱਕੀ ਗਏ ਨਾ, ਤੁਹਾਡੇ ਘਰ ਵਾਲੇ ਨਾਲੋਂ ਤੇ ਚੰਗਾ ਹੀ ਏ। ਸ਼ਰਮ ਨਹੀਂ ਆਣੀ, ਵੱਡੇ ਭਰਾਓ ਕੀ ਇਸ ਤਰ੍ਹਾਂ ਆਖਣੇ। ਤੁਸਾਂ ਮੈਨੂੰ ਕੋਝਾ ਕਿਉਂ ਆਖਿਆ? ਮੈਂ ਦਿਲੋਂ ਤੇ ਨਹੀਂ ਆਖਿਆ ਕੋਝਿਆ। ਰਾਤੀ ਉਹ ਵਿਹੜੇ ਵਿੱਚ ਸੁੱਤਾ ਸੀ। ਗਰਮੀ ਪਾਰੋਂ ਬੜੇ ਚਿਰ ਤੀਕ ਪਾਸੇ ਮਾਰਦਾ ਰਿਹਾ ਸੀ। ਚਾਦਰ ਲੈਂਦਾ ਤੇ ਹੁਸੜ ਲੱਗਦਾ, ਲਾਹ ਦਿੰਦਾ ਤੇ ਮੱਛਰ ਖਾਂਦਾ। ਕਿਧਰੇ ਅੱਧੀ ਰਾਤੀ ਜਾ ਕੇ ਅੱਖ ਲੱਗੀ ਸੀ। ਖੋਰੇ ਦੂਜੇ ਜੀ ਕਮਰਿਆਂ ਵਿੱਚ ਕਿਵੇਂ ਸੁੱਤੇ ਰਹੇ, ਪਰ ਵੱਡੇ ਵੇਲੇ ਉੱਠ ਕੇ ਅਜਬ ਨਜ਼ਾਰਾ ਵੇਖਿਓਸ। ਗੂੜੀ ਘਟ ਚੜੀ ਹੋਈ ਸੀ ਤੇ ਠੰਡੀ ਹਵਾ ਦੇ ਹੁੱਲੇ ਆ ਰਹੇ ਸਨ। ਕਿਸੇ ਪਾਸਿਓਂ ਕੋਇਲ ਦੇ ਬੋਲਣ ਦੀ ਆਵਾਜ਼ ਆ ਰਹੀ ਸੀ। ਬੜਾ ਸੋਹਣਾ ਦਿਨ ਚੜਿਆ ਹੈ, ਬਾਗਾਂ ਵਾਲਾ। ਉਹਨੇ ਸੋਚਿਆ ਤੇ ਬਿਸਤਰ ਸਮੇਟ ਮੰਜੀ ਚੁੱਕ ਆਪਣੇ ਟੀਨ ਦੀ ਛੱਤ ਵਾਲੇ ਕੱਚੇ ਕਮਰੇ ਵਿੱਚ ਆ ਗਿਆ। ਨਾਲ ਹੀ ਕਿਣਮਿਣ ਸ਼ੁਰੂ ਹੋ ਗਈ ਤੇ ਜਲ ਤਰੰਗ ਵਰਗਾ ਸਾਜ਼ ਵੱਜਣ ਲੱਗ ਪਿਆ। ਇਹ ਕਮਰਾ ਕੁਆਟਰ ਵਿੱਚ ਗੁੰਜਾਇਸ਼ ਘੱਟ ਹੋਣ ਪਰੋਂ ਖਾਸ ਉਹਦੇ ਲਈ ਬਣਾਇਆ ਗਿਆ ਸੀ। ਪਰ ਉਹ ਚੱਚਾ ਬਣਿਆ ਰਹਿੰਦਾ। ਐਸ ਕਰਕੇ ਜਦੋਂ ਦੀ ਗਰਮੀ ਸ਼ੁਰੂ ਹੋਈ ਸੀ, ਉਹਨੂੰ ਦੁਪਹਿਰ ਬੈਠਕ ਵਿੱਚ ਤੇ ਰਾਤ ਵਿਹੜੇ ਜਾਂ ਬਰਾਂਡੇ ਵਿੱਚ ਕੱਟਣੀ ਪੈਂਦੀ। ਨਹਾ ਧੋ ਕੇ ਉਹਨੇ ਕੱਪੜੇ ਬਦਲੇ। ਅੱਜ ਉਹਦਾ ਪ੍ਰੋਗਰਾਮ ਲਾਹੌਰੋਂ ਆਏ ਕੁਝ ਬੇਲੀਆਂ ਨਾਲ ਦਰਿਆ 'ਤੇ ਜਾ ਕੇ ਨਹਾਉਣ ਤੇ ਅੰਬ ਖਾਣ ਦਾ ਸੀ। ਪਰ ਭਾਬੀ ਸਵੇਰੇ ਸਵੇਰੇ ਵਿੱਢੀ ਪਾ ਦਿੱਤੀ। ਆਖਣ ਲੱਗੀ, ਸਲੀਮ ਨਾਸ਼ਤਾ ਕਰਕੇ ਮਾਰਕੀਟੋਂ ਕੁਝ ਚੀਜ਼ਾਂ ਆਣੀ ਦੇ, ਤੇਡੇ ਭਰਾਊ ਨੇ ਦੋਸਤਾਂ ਆਉਣਾ ਹੈ। ਜਿਹੜੇ ਬੇਲੀ ਨੇ ਸੈਰ ਲਈ ਆਪਣੇ ਅੰਕਲ ਕੋਲੋਂ ਗੱਡੀ ਮੰਗਣੀ ਸੀ, ਉਹ ਸਿਵਲ ਲਾਈਨ ਨੇੜੇ ਰਹਿੰਦਾ ਸੀ। ਉਹਨੇ ਸੋਚਿਆ, ਲੱਗਦੇ ਹੱਥ ਪਤਾ ਕੀਤੀ ਆਵੇਗਾ ਗੱਡੀ ਦਾ ਇੰਤਜ਼ਾਮ ਹੋਇਆ ਕਿ ਨਹੀਂ। ਇਸ ਲਈ ਆਖਿਓਸ, ਸੁਪਰ ਮਾਰਕੀਟੋਂ ਲਿਆ ਦਿਆਂ। ਨਾ ਅੜਿਆ, ਉੱਥੇ ਚੀਜ਼ਾਂ ਮਹਿੰਗੀਆਂ ਲੱਭਣੀਆਂ। ਅੱਗੇ ਹੀ ਪਹਿਲੇ ਹਫ਼ਤੇ ਵਿੱਚ ਅੱਧੀ ਤੋਂ ਜ਼ਿਆਦਾ ਤਨਖਾਹ ਲੱਗੀ ਗਈ ਏ। ਤਨਖਾਹ ਤੇ ਆਮਦਨੀ ਦੀ ਗੱਲ ਤੋਂ ਉਹ ਛਿੱਥਾ ਪੈ ਜਾਂਦਾ, ਪਰ ਪ੍ਰੋਗਰਾਮ ਦਾ ਪਤਾ ਕਰਨਾ ਵੀ ਜ਼ਰੂਰੀ ਸੀ। ਆਖਿਓਸ, ਭਾਬੀ ਉੱਥੇ ਚੀਜ਼ਾਂ ਚੰਗੀਆਂ ਮਿਲਦੀਆਂ ਨੇ। ਭਾਬੀ ਦੀਆਂ ਅੱਖਾਂ ਵਿੱਚ ਸ਼ਰਾਰਤ ਨੱਚੀ ਤੇ ਉਹ ਗੜਕੀ, ਆਹੋ ਮੀ ਪਤਾ ਏ, ਉੱਥੇ ਚੀਜ਼ਾਂ ਚੰਗੀਆਂ ਲੱਭਣੀਆਂ। ਸੁਪਰ ਮਾਰਕੀਟ ਜੇ ਥਈ। ਭਾਬੀ ਲਫ਼ਜ਼ ਸੁਪਰ ਨੂੰ ਲਮਕਾ ਕੇ ਆਖਿਆ, ਇੱਕ ਤੇ ਤੁਸੀਂ ਭਾਬੀ ਹਰ ਗੱਲ ਵਿੱਚੋਂ ਅੱਛਾ ਨਹੀਂ ਤੇ ਨਾ ਸਹੀ, ਮੈਂ ਲਿਆ ਦੇਣਾ ਨੇੜਿਓਂ ਬੁੱਸਿਆ ਹੋਇਆ ਕੇਕ ਤੇ ਪਰਸੋਂ ਦੇ ਕੱਢੇ ਹੋਏ ਸਮੋਸੇ। ਮੇਰਾ ਕੀ ਏ, ਤੂੰ ਤੇ ਸਕੂਟਰ ਚਲਾਉਣ ਨਾ ਬਹਾਨਾ ਲੋੜਨਾ ਹੈ। ਭਾਬੀ ਫਰਸ਼ ਉੱਤੇ ਟਾਕੀ ਮਾਰਦੇ ਹੋਇਆ ਅੱਖਾਂ ਵਿੱਚ ਹੱਸ ਕੇ ਆਖਿਆ, ਚੰਗਾ ਫੇਰ
ਕਿਸੇ ਹੋਰ ਕੋਲੋਂ ਮੰਗਵਾ ਲਓ। ਉਹਨੇ ਤੜੀ ਦਿੱਤੀ। ਠੀਕ ਹੈ ਭਾਈਆ, ਤੂੰ ਵੱਡੀ ਲੈ ਬਗੈਰ ਕੋਈ ਮੰਨਣਾ ਹੈ, ਜਾ ਜਿੱਥੋਂ ਮਰਜ਼ੀ ਅੱਗੇ ਨਾ, ਪਰ ਤੱਕੀ ਬਹਿਲਾਂ ਪਰਤ ਆਵੀਂ ਉਹਨਾਂ ਨੇ ਜਾਗਣ ਤੋਂ ਪਹਿਲੋਂ। ਕਿਉਂ, ਅੱਗੇ ਮੈਂ ਕਦੀ ਢਿੱਲ ਕੀਤੀ ਏ? ਤੇਰੇ ਜਿਹੇ ਬੇਧਿਆਨੇ ਬੰਦੇ ਨਾ ਕੀ ਹੈ, ਉਹ ਨਾ ਹੋਵੇ ਮਜ਼ਮਾਨ ਆ ਕੇ ਟੁਰ ਜਾ ਤਾਂ ਤੂੰ ਉੱਥੇ ਚੰਗੀਆਂ ਚੀਜ਼ਾਂ ਲੋੜਦਾ ਰਵੇਂ। ਭਾਬੀ ਚੀਜ਼ਾਂ ਉੱਤੇ ਜ਼ੋਰ ਦੇ ਕੇ ਆਖਿਆ। ਫਿਰ ਉਹ ਗੱਲ ਭਾਬੀ, ਅੱਛਾ ਆਡਾ ਨਾ ਲਾ, ਨੂਰ ਪੀਰ ਨੇ ਵੇਲੇ ਧਿਆਨ ਨਾਲ ਚਲਾਈ। ਉਂਝ ਗੱਲ ਭਾਬੀ ਦੀ ਠੀਕ ਸੀ। ਉਹ ਬਾਜ਼ਾਰ ਜਾਣ ਤੇ ਸਕੂਟਰ ਚਲਾਉਣ ਦੇ ਬਹਾਨੇ ਲੱਭਦਾ ਰਹਿੰਦਾ ਸੀ। ਘਰ ਦਾ ਸੌਦਾ ਲਿਆਉਣ ਵਿੱਚ ਥੋੜ੍ਹੀ ਬਹੁਤ ਬਚਤ ਵੀ ਹੋ ਜਾਂਦੀ। ਭਾਬੀ ਹਿਸਾਬ ਦੀ ਕਮਜ਼ੋਰ ਸੀ ਜਾਂ ਖੋਰੇ ਜਾਣ ਕੇ ਕਮਜ਼ੋਰ ਬਣੀ ਰਹਿੰਦੀ। ਉਂਝ ਵੀ ਉਹ ਉਹਦੇ ਪੱਲੇ ਕੁਝ ਨਾ ਪੈਣ ਦਿੰਦਾ। ਉਹ ਹਰ ਸ਼ੈ ਦਾ ਭਾਅ ਤੇ ਵਜ਼ਨ ਜ਼ਰੂਰ ਪੁੱਛਦੀ, ਜਿਹੜਾ ਉਹ ਪੌਣੀਆਂ, ਸਿਵਾਈਆਂ ਤੇ ਢਾਈਆਂ ਵਿੱਚ ਹੀ ਦੱਸਦਾ। ਤੇ ਜਦੋਂ ਉਹ ਸ਼ਿਕਾਇਤ ਕਰਦੀ ਪਈ ਉਹ ਪੂਰੀ ਧੜੀ ਜਾਂ ਕਿਲੋ ਤੁਲਵਾ ਕੇ ਕਿਉਂ ਨਹੀਂ ਲਿਆਉਂਦਾ, ਤੇ ਉਹ ਆਖਦਾ ਪੈਸਿਆਂ ਦੇ ਹਿਸਾਬ ਨਾਲ ਲਿਆਇਆ। ਹੁਣ ਢਾਈਆਂ ਨੂੰ 3.5 ਤੇ 3.25 ਨੂੰ 2.25 ਨਾਲ ਕੌਣ ਜ਼ਰਬ ਦੇਵੇ। ਪਰ ਕਦੀ ਉਹ ਦੂਜੇ ਦਿਨ ਆਖਦੀ, ਵੇ ਬੇਈਮਾਨਾ, ਕੱਲ੍ਹ ਵਾਲੇ ਸੌਦੇ ਵਿੱਚੋਂ 70 ਪੈਸੇ ਬਚਦੇ ਸਨ। ਪਹਿਲੋਂ ਤੇ ਉਹਨੇ ਮੁੱਕਰ ਹੀ ਜਾਣਾ, ਸਗੋਂ ਉਹਨੂੰ ਬਚਲਾਣਾ ਭਈ ਗੰਢੇ 4.25 ਨਹੀਂ 4.5 ਕਿਲੋ ਸਨ, ਜਾਂ ਆਲੂ 2.5 ਕਿਲੋ ਨਹੀਂ 3.25 ਕਿਲੋ ਸਨ, ਜਾਂ ਰੇਟ ਵਧਾ ਦੇਣਾ। ਪਰ ਜੇ ਉਹਨੇ ਨਾ ਮੰਨਣਾ ਤੇ ਉਹਦੇ ਬਾਜੀ ਤੋਂ ਹਿਸਾਬ ਕਰਾਉਣ ਦੀ ਧਮਕੀ ਦੇਣੀ ਤੇ ਉਹਨੇ ਆਖਣਾ, ਸਾਡੇ ਨਾਲ ਵੀ ਢਿੱਡ ਲੱਗਾ ਹੋਇਆ ਹੈ ਮੋਤੀਆਂ ਵਾਲਿਓ, ਅਸਾਂ ਹੋਰ ਕਿੱਥੋਂ ਲੈਣਾ ਹੁੰਦਾ ਹੈ। ਬੇਈਮਾਨ ਕੋਝਾ। ਭਾਬੀ ਪਿਆਰ ਭਰੇ ਗੁੱਸੇ ਨਾਲ ਵੇਖਣਾ, ਆਉਣ ਦੇ ਆਪਣੇ ਭਰਾਉ ਕੀ। ਪਰ ਉਹਨੂੰ ਪਤਾ ਹੁੰਦਾ ਉਹਨੇ ਬਾਜੀ ਨੂੰ ਕਦੀ ਸ਼ਿਕਾਇਤ ਨਹੀਂ ਲਾਣੀ, ਸਗੋਂ ਆਪੋ ਵੀ ਭੁੱਲ ਜਾਣਾ ਤੇ ਅਗਲੇ ਦਿਨ ਫੇਰ ਗੋਸ਼ਤ ਸਬਜ਼ੀ ਲਈ ਮਾਰਕੀਟ ਟੋਰ ਦੇਣਾ। ਸੌਦੇ ਵਿੱਚੋਂ ਨਿੱਕੀ ਮੋਟੀ ਬਚਤ ਤੋਂ ਅੱਡ ਉਹਨੂੰ ਸਕੂਟਰ ਚਲਾਉਣ ਦਾ ਵੀ ਜਾਚ ਸੀ। ਪਰ ਬਾਜੀ ਬਹੁ ਵਹਿਮੀ ਬੰਦੇ ਸਨ। ਹੁਣ ਤੀਕ ਉਹਨੂੰ ਅਯਾਣਾ ਬਾਲ ਸਮਝਦੇ ਤੇ ਸਕੂਟਰ ਨੂੰ ਖਤਰਨਾਕ ਸਵਾਰੀ। ਪਰ ਆਪੂ ਹਰ ਥਾਵੇਂ ਉਹਦੇ ਉੱਤੇ ਹੀ ਆਉਂਦੇ ਜਾਂਦੇ। 2 ਕਦਮ ਵੀ ਜਾਣਾ ਹੁੰਦਾ ਤੇ ਸਕੂਟਰ 'ਤੇ ਹੀ ਜਾਂਦੇ। ਭਾਬੀ ਆਖਦੀ, ਸ਼ੁਕਰ ਹੈ ਗੁਸਲਖਾਨੇ ਵਿੱਚ ਸਕੂਟਰ ਖਲਿਆਰਨ ਦੀ ਥਾਂ ਨਹੀਂ ਸੀ, ਨਹੀਂ ਤੇ ਉਹਨਾਂ ਉੱਥੇ ਵੀ ਪੈਦਲ ਨਹੀਂ ਸੀ ਵੰਜਣਾ। ਬਸ ਇੱਕ ਉਹਦੀ ਵਾਰੀ ਉਹ ਖਤਰਨਾਕ ਸਵਾਰੀ ਬਣ ਜਾਂਦੀ। ਚਾਬੀ ਦੇਣ ਲੱਗਿਆ ਇੰਜ ਔਖੇ ਹੁੰਦੇ ਜਿਵੇਂ ਉਹ ਚਾਬੀ ਨਹੀਂ ਮੋਹਰੇ ਦੀ ਪੁੜੀ ਮੰਗ ਬੈਠਾ ਹੋਵੇ। ਨਿਰਾ ਇਹੋ ਨਹੀਂ, ਸਗੋਂ ਜਿੰਨਾ ਚਿਰ ਉਹ ਖੈਰੀ ਮੇਰੀ ਘਰ ਨਾ ਪਰਤ ਆਉਂਦਾ, ਇੰਜ ਉਸਲ ਵੱਟੇ ਲੈਂਦੇ ਰਹਿੰਦੇ ਜਿਵੇਂ ਉਹ ਦੋਸਤਾਂ ਨਾਲ ਨਾ ਫਿਰਦਾ ਹੋਵੇ, ਕਿਧਰੇ ਐਕਸੀਡੈਂਟ ਕਰਕੇ ਹਸਪਤਾਲ ਅੱਪੜ ਗਿਆ ਹੋਵੇ। ਉਹਨੇ ਤੇ ਸਿੱਖੀ ਵੀ ਉਹਨਾਂ ਤੋਂ ਚੋਰੀ ਸੀ, ਭਾਬੀ ਦੀ ਹਲਾਸ਼ੇਰੀ ਨਾਲ। ਜਦੋਂ ਵੀ ਛੁੱਟੀਆਂ ਵਿੱਚ ਆਉਂਦਾ ਸਕੂਟਰ ਦੀ ਤਾੜ ਵਿੱਚ ਰਹਿੰਦਾ। ਇਸ ਤਰ੍ਹਾਂ ਉਹਦਾ ਸ਼ੌਕ ਵੀ ਪੂਰਾ ਹੁੰਦਾ ਰਹਿੰਦਾ ਤੇ ਭਾਬੀ ਦੇ ਨਿੱਕੇ ਵੱਡੇ ਕੰਮ ਵੀ। ਜਾ ਦਰਜ਼ੀ ਤੋਂ ਕੱਪੜੇ ਲਿਆ, ਦੁਪੱਟਾ ਰੰਗਵਾ ਲਿਆ, ਇਸ ਦੇ ਨਾਲ ਦੀ ਐਨੇ ਔਂਸ ਉੱਨ ਲੱਭ ਲਿਆ, ਡਬਲ ਰੋਟੀ, ਦਹੀਂ, ਆਂਡੇ ਤੇ ਸਬਜ਼ੀ ਗੋਸ਼ਤ ਲਿਆਉਣ ਦੀ ਤੇ ਉਹਦੀ ਪੱਕੀ ਡਿਊਟੀ ਲੱਗ ਜਾਂਦੀ। ਬਾਜੀ ਨਚਿੰਤ ਹੋ ਜਾਂਦੇ ਤੇ ਭਾਬੀ ਦੀਆਂ ਵਿੱਢੀਆਂ ਪੂਰੀਆਂ ਹੁੰਦੀਆਂ ਰਹਿੰਦੀਆਂ। ਬਾਜੀ ਉੱਠ ਕੇ ਆ ਗਏ, ਪਰ ਉਹ ਅਖਬਾਰ ਲੈ ਕੇ ਲੈਟਰੀਨ ਜਾ ਵੜੇ। ਉਹਨੂੰ ਪਤਾ ਸੀ ਹੁਣ ਪੂਰਾ ਅਖਬਾਰ ਪੜ੍ਹ ਕੇ ਨਿਕਲਣਗੇ। ਲੈਟਰੀਨ ਵਿੱਚ ਅਖਬਾਰ ਨਾਲ ਲੈ ਜਾਣ ਤੋਂ ਭਾਬੀ ਦੀ ਉਹਨਾਂ ਨਾਲ ਕਈ ਵਾਰੀ ਲੜਾਈ ਹੋ ਚੁੱਕੀ ਸੀ। ਅਖਬਾਰ ਵਿੱਚ ਅੱਲਾ ਰਸੂਲ ਦਾ ਨਾਂ ਲਿਖਿਆ ਹੁੰਦਾ। ਤੁਸਾਂ ਕੀ ਗੰਦੀ ਜਾਗ ਤੇ ਅਖਬਾਰ ਲੈ ਖੜਨਿਆਂ ਖੌਫ ਨਹੀਂ ਆਣਾ। ਅੱਗੋਂ ਬਾਜੀ ਵੀ ਸਿੱਧੀ ਤਾਂ ਨਾ ਪਾਉਂਦੇ, ਰੱਬ ਰਸੂਲ ਮੇਰੇ ਦਿਲ ਵਿੱਚ ਵਸਦਾ ਏ, ਸ਼ਾਹ ਰਗ ਦੇ ਨੇੜੇ, ਕਿ ਮੈਂ ਆਪਣਾ ਦਿਲ ਤੇ ਸ਼ਾਹ ਰਗ ਕੱਢ ਕੇ ਬਾਹਰ ਰੱਖ ਜਾਇਆ ਕਰਾਂ। ਤੁਸਾਂ ਕੀ ਤਾਂ ਵਕੀਲ ਹੋਣਾ ਚਾਹੀਦਾ ਸੀ, ਪਰ ਕਲਰਕ ਬਣੀ ਗਏ ਹੋ। ਅੱਛਾ ਤੂੰ ਦੇਵਰ ਨੂੰ ਵਕੀਲ ਸ਼ਕੀਲ ਬਣਵਾ ਲੈ। ਆਹੋ ਤੇ ਬਣਵਾਸਾਂ, ਕਿਉਂ ਨਹੀਂ। ਮੀਆਂ ਬੀਵੀ ਆਪਣੇ ਝਗੜੇ ਦਾ ਮੁਹਾੜ ਉਹਦੇ ਵੱਲ ਮੋੜ ਦਿੰਦੇ। ਉਹ ਆਖਦਾ, ਮੈਂ ਵਕੀਲ ਨਹੀਂ ਬਣਨਾ, ਮੈਂ ਸਾਹਫੀ ਬਣਨਾ ਹੈ। ਉਹ ਕੀ ਹੋਣਾ ਹੈ? ਅਖਬਾਰ ਵਿੱਚ ਖਬਰਾਂ ਛਾਪਣ ਵਾਲਾ। ਅਖਬਾਰ? ਭਾਬੀ ਨੂੰ ਰੋਹ ਚੜ੍ਹ ਜਾਂਦਾ। ਲੜਾਈ ਫੇਰ ਆਪਣਾ ਅਸਲੀ ਪੇੜ ਮੱਲ ਲੈਂਦੀ, ਜਿਸ ਕੀ ਤੁਹਾਡੇ ਬਾਜੀ ਬੇਅਦਬੀ ਤੇ ਬੋਈ ਵਾਲੀ ਜਾਗੀ ਗਿਣ ਕੇ ਜਾਣੇ ਨੇ। ਇਹ ਵੇਖ, ਬਾਜੀ ਅਖਬਾਰ ਸੁੰਘਾਉਣ ਦੀ ਕੋਸ਼ਿਸ਼ ਕਰਦੇ। ਕਿੱਥੇ ਬੋ, ਦਫਾ ਕਰੋ ਪਰੇ। ਭਾਬੀ ਨੱਕ ਝੜਦੀ, ਪਿੱਛੇ ਹਟ ਜਾਂਦੀ। ਤੁਸਾਂ ਕੀ ਆਉਣੀ ਹੋਣੀ ਤੇ ਫੇਰ ਕੈਸੀ? ਤੂੰ ਅਖਬਾਰ ਨੂੰ ਦਫਾ ਕਰੋ ਕਿਉਂ ਆਖਿਆ ਏ? ਇਹਦੇ ਵਿੱਚ ਅੱਲਾ ਰਸੂਲ ਦਾ ਨਾਂ ਹੋਵੇਗਾ। ਅੱਛਾ ਬਖਸ਼ੋ। ਭਾਬੀ ਜ਼ਿੱਦ ਹੋ ਕੇ ਬਾਵਰਚੀ ਖਾਨੇ ਵਿੱਚ ਜਾ ਵੜੀ। ਬਾਜੀ ਹੁਣ ਮਕਾਮੀ ਖਬਰਾਂ ਪੜ੍ਹ ਕੇ ਖੋਰੇ ਇਦਾਰੀਆ ਪੜ੍ਹਦੇ ਪਏ ਹੋਣਗੇ। ਉਹਨੇ ਉਹਨਾਂ ਦੇ ਆਉਣ ਤੋਂ ਪਹਿਲਾਂ ਚਿੱਟ ਤੇ ਪੈਸੇ ਖੀਸੇ ਵਿੱਚ ਪਾਏ ਤੇ ਚਾਬੀ ਫੜ ਕੇ ਨੱਸਣ ਦੀ ਕੀਤੀ। ਲਾਹੌਰ ਵਾਲੇ ਬੇਲੀ ਨੂੰ ਗੱਡੀ ਤੇ ਲੱਭੀ ਨਹੀਂ ਸੀ। ਉਹਨੇ ਤਬੀਅਤ ਖਰਾਬ ਹੋਣ ਦਾ ਬਹਾਨਾ ਕਰ ਦਿੱਤਾ।
ਗੱਡੀ ਸਕੂਟਰ ਤੋਂ ਬਗੈਰ ਦਰਿਆ 'ਤੇ ਜਾਣ ਦਾ ਕੀ ਸਵਾਦ ਆਉਣਾ ਸੀ। ਉਹ ਬੇਕਰੀ ਵੱਲ ਟੁਰ ਪਿਆ। ਬੇਕਰੀ ਤੋਂ ਚੀਜ਼ਾਂ ਖਰੀਦ ਕੇ ਬਾਹਰ ਨਿਕਲਿਆ ਤੇ ਉਹਦਾ ਧਿਆਨ ਫੁੱਲਾਂ ਤੇ ਗੁਲਦਸਤਿਆਂ ਉੱਤੇ ਪੈ ਗਿਆ। ਉਹਨੇ ਪੈਸਿਆਂ ਦਾ ਹਿਸਾਬ ਕੀਤਾ। ਭਾਬੀ ਫੁੱਲ ਜਾਂ ਗੁਲਦਸਤਾ ਨਹੀਂ ਮੰਗਵਾਇਆ ਸੀ, ਪਰ ਉਹਨੂੰ ਯਕੀਨ ਸੀ ਜੇ ਉਹ ਲੈ ਗਿਆ ਤੇ ਉਹ ਬਹੁਤ ਖੁਸ਼ ਹੋਵੇਗੀ। ਉਹ ਅੱਠੇ ਪੈਰ ਘਰ ਤੇ ਬਾਲਾਂ ਦੇ ਕੰਮਾਂ ਵਿੱਚ ਜੁਟੀ ਰਹਿੰਦੀ, ਸਾਰੇ ਕੰਮ ਆਪੂ ਕਰਦੀ, ਅੰਦਰੋਂ ਬਾਹਰੋਂ ਕੁਆਟਰ ਦੀ ਸਫਾਈ, ਬੋਕਰ ਬਾਰੀ ਤੋਂ ਲੈ ਕੇ ਕੱਪੜੇ ਤੇ ਭਾਂਡੇ ਧੋਣ ਤੀਕ। ਪਰ ਅਜੇ ਉਹਦੀ ਅਸਥੈਟਿਕ ਸੈਂਸ ਮੋਈ ਨਹੀਂ ਸੀ। ਚੰਗਾ ਗਾਉਣ ਸੁਣ ਕੇ, ਅਸਮਾਨ ਉੱਤੇ ਚਿੜੀ ਘਟ ਵੇਖ ਕੇ, ਪੇਕੇ ਪਿੰਡ ਵਸਦੇ ਬੱਦਲਾਂ ਦਾ ਤਸੱਵਰ ਕਰਕੇ, ਗੁਲਾਬ ਦੇ ਨਵੇਂ ਫੁੱਲ ਵੇਖ ਕੇ ਉਹਦਾ ਚਿੱਤ ਖੁਸ਼ ਹੁੰਦਾ ਤੇ ਉਹ ਝਟ ਕੁ ਲਈ ਮਸ਼ੀਨ ਤੋਂ ਜ਼ਨਾਨੀ ਬਣ ਜਾਂਦੀ। ਪਰ ਪੈਸੇ ਘੱਟ ਸਨ। ਉਹਨੇ ਘੱਟ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਫੁੱਲ ਵੇਚਣ ਵਾਲਾ ਮੁੰਡਾ ਰਾਜ਼ੀ ਨਾ ਹੋਇਆ। ਅੱਗੋਂ ਆਪਣੀਆਂ ਮੁਸ਼ਕਿਲਾਂ ਤੇ ਮਹਿੰਗਾਈ ਦਾ ਰੋਣਾ ਸ਼ੁਰੂ ਕਰ ਦਿੱਤਾ। ਉਹਨੇ ਸਕੂਟਰ ਨੂੰ ਕਿੱਕ ਲਾਈ, ਪਰ ਉਹ ਵੱਜੀ ਜਾ ਕੇ ਮਹਿੰਗਾਈ ਨੂੰ ਤੇ ਫੁੱਲਾਂ ਦਾ ਮੁੱਲ ਥੱਲੇ ਆਉਣ ਲੱਗ ਪਿਆ। ਪਰ ਅਜੇ ਵੀ ਉਹਦੇ ਬਾਰੇ ਵਿੱਚ ਨਹੀਂ ਸੀ। ਉਹਨੇ ਐਕਸੀਲੇਟਰ ਦਿੱਤਾ, ਫੁੱਲਾਂ ਦਾ ਭਾਅ ਹੋਰ ਥੱਲੇ ਆਇਆ ਤੇ ਜਦੋਂ ਸਕੂਟਰ ਟੁਰ ਪਈ, ਗੁਲਦਸਤੇ ਦਾ ਭਾਅ ਉਹਦੇ ਕੋਲ ਬੱਚੇ ਪੈਸਿਆਂ ਬਰਾਬਰ ਆ ਗਿਆ। ਉਹਨੇ ਗੁਲਦਸਤਾ ਖਰੀਦ ਲਿਆ, ਪਰ ਹਾਲੇ ਉਹਨੇ ਦੂਜੇ ਤੋਂ ਤੀਜਾ ਗੇਅਰ ਲਾਣਾ ਸੀ ਕਿ ਉਹਦਾ ਧਿਆਨ ਟਾਂਗੇ ਦੀ ਪਿਛਲੀ ਸੀਟ ਉੱਤੇ ਬੈਠੀ ਇੱਕ ਲਗਰ ਜਿਹੀ ਮੁਟਿਆਰ ਵੱਲ ਹੋ ਗਿਆ ਤੇ ਸਕੂਟਰ ਸਿੱਧੀ ਜਾ ਕੇ ਬਿਜਲੀ ਦੇ ਖੰਭੇ ਨੂੰ ਵੱਜੀ ਤੇ ਉਹ ਥੱਲੇ ਡਿੱਗ ਪਿਆ। ਟਾਂਗੇ ਵਾਲੇ ਟਾਂਗਾ ਰੋਕ ਲਿਆ। ਫੁੱਲ ਵੇਚਣ ਵਾਲਾ ਮੁੰਡਾ ਵੀ ਨੱਸ ਕੇ ਆਇਆ, ਪਰ ਇੰਨੇ ਵਿੱਚ ਉਹ ਉੱਠ ਖਲੋਤਾ ਸੀ। ਅੱਗੇ ਹੀ ਬੜਾ ਸ਼ਰਮਸਾਰ ਹੋ ਰਿਹਾ ਸੀ। ਉੱਤੋਂ ਕੁੜੀ ਦੇ ਹੱਸਣ ਦੀ ਆਵਾਜ਼ ਜਿਵੇਂ ਫੱਟਾਂ ਉੱਤੇ ਲੂਣ ਦੌੜ ਦਿੱਤਾ। ਇਹਦੇ ਵਿੱਚ ਹੱਸਣ ਵਾਲੀ ਕੀ ਗੱਲ ਏ? ਉਹਨੇ ਕੁੜੀ ਦੀ ਥਾਂ ਟਾਂਗੇ ਵਾਲੇ ਨੂੰ ਆਖਿਆ। ਆਪਣੇ ਮੂੰਹ ਧਿਆਨੇ ਟੁਰਨਾ ਚਾਹੀਦਾ ਏ। ਕੁੜੀ ਨੇ ਘੋੜੇ ਨੂੰ ਮੱਤ ਦਿੱਤੀ। ਯੂ ਆਰ ਰਿਸਪੋਂਸਿਬਲ ਫਾਰ ਇਟ। ਉਹਨੇ ਖੁਰੇ ਕਿਹਨੂੰ ਸੁਣਾਇਆ। ਚੱਲ ਬਾਬਾ ਟਾਂਗਾ ਟੋਰ। ਕੁੜੀ ਦੂਜੇ ਪਾਸੇ ਮੂੰਹ ਕਰ ਲਿਆ। ਸਕੂਟਰ ਦੀ ਅਗਲੀ ਬੱਤੀ ਦਾ ਸ਼ੀਸ਼ਾ ਟੁੱਟ ਗਿਆ ਤੇ ਹੈਂਡਲ ਡਿੰਗਾ ਹੋ ਗਿਆ ਸੀ। ਫੁੱਲ ਤੇ ਬੇਕਰੀ ਦੀਆਂ ਚੀਜ਼ਾਂ ਸਮੇਟ ਕੇ ਉਹਨੇ ਪੈਰਾਂ ਅੱਗੇ ਲੱਗੀ ਸਕੂਟਰ ਦੀ ਟੋਕਰੀ ਵਿੱਚ ਰੱਖਿਆ ਤੇ ਕਿੱਕਾਂ ਮਾਰਨ ਲੱਗ ਪਿਆ। ਖੋਰੇ ਪਲੱਗ ਵਿੱਚ ਪੈਟਰੋਲ ਬਹੁਤਾ ਆ ਗਿਆ ਸੀ, ਉਹ ਸਟਾਰਟ ਨਾ ਹੋਵੇ। ਉੱਤੋਂ ਉਹਨੂੰ ਕਾਹਲ ਪਈ ਹੋਈ, ਟਾਂਗਾ ਨਜ਼ਰਾਂ ਤੋਂ ਦੂਰ ਨਾ ਹੋ ਜਾਵੇ। ਇਹੋ ਜਿਹੀ ਸੂਰਤ ਤੇ ਖਾਬਾਂ ਵਿੱਚ ਵੀ ਕਦੀ ਨਹੀਂ ਵੇਖੀ ਸੀ। ਉਹ ਉਹਦਾ ਟਿਕਾਣਾ ਤੇ ਪਤਾ ਕਰ ਲਵੇ। ਛੇਤੀ ਛੇਤੀ ਪਲੱਗ ਸਾਫ਼ ਕਰਕੇ ਉਹਨੇ ਸਕੂਟਰ ਸਟਾਰਟ ਕੀਤੀ ਤੇ ਟੁਰ ਪਿਆ। ਹੈਂਡਲ ਡਿੰਗਾ ਹੋ ਜਾਣ ਪਰ ਉਹ ਸਕੂਟਰ ਦਾ ਮੁਹਾੜ ਕਿਧਰੇ ਸੀ ਤੇ ਉਹ ਜਾਂਦੀ ਪਈ ਕਿਧਰੇ ਸੀ। ਉਹਦਾ ਆਪਣਾ ਵੀ ਇਹ ਹਾਲ ਸੀ। ਪਰ ਟ੍ਰੈਫਿਕ ਘੱਟ ਹੋਣ ਪਰੋਂ ਉਹਨੇ ਕੋਈ 1 ਕਿਲੋਮੀਟਰ ਦੂਰ ਟਾਂਗਾ ਜਾ ਫੜਿਆ, ਪਰ ਜਾਣ ਬੁੱਝ ਕੇ ਟਾਂਗੇ ਦੀ ਪਿਛਲੀ ਸੀਟ ਵਾਲੀ ਸਵਾਰੀ ਵੱਲ ਨਾ ਤੱਕਿਆ। ਇੱਕ ਤੇ ਇਹ ਪਈ ਉਹ ਕੋਈ ਪਿੱਛਾ ਕਰਨ ਵਾਲਾ ਲੋਫਰ ਮੁੰਡਾ ਨਾ ਸਮਝੇ, ਤੇ ਦੂਜੀ ਇਹ ਪਈ ਕਿਧਰੇ ਡਿੰਗੇ ਹੈਂਡਲ ਨਾਲ ਸਿੱਧੀ ਚਲਦੀ ਸਕੂਟਰ ਵੇਖ ਕੇ ਉਹ ਫੇਰ ਨਾਸਦੀ ਹੋਵੇ। ਕੋਲੋਂ ਇੰਜ ਲੱਗਿਆ ਜਿਵੇਂ ਉੱਧਰ ਹੀ ਜਾਣਾ ਉਸੂ, ਪਰ ਅੱਗੇ ਚੌਕ ਆ ਗਿਆ। ਹੁਣ ਸਮਝ ਨਾ ਉਸੂ ਟਾਂਗੇ ਕਿੱਧਰ ਮੁੜਨਾ ਹੈ। ਹੈਂਡਲ ਸਿੱਧਾ ਕਰਨ ਦੇ ਬਹਾਨੇ ਖਲੋ ਗਿਆ। ਟਾਂਗਾ ਲੰਘ ਗਿਆ। ਥੋੜ੍ਹੇ ਚਿਰ ਪਿੱਛੋਂ ਉਹ ਵੀ ਟੁਰ ਪਿਆ ਤੇ ਅਖੀਰ ਉਹਦਾ ਘਰ ਵੇਖ ਕੇ ਪਰਤਿਆ। ਪਰ ਨੇਮ ਪਲੇਟ ਪੜ੍ਹ ਕੇ ਕੁਝ ਸਹਿਮ ਜਿਹਾ ਗਿਆ। ਲਿਖਿਆ ਸੀ SM ਖਾਲਿਦ BALLB ਐਡਵੋਕੇਟ ਹਾਈ ਕੋਰਟ। ਆਪਣੇ ਘਰ ਨੇੜੇ ਆ ਕੇ ਉਹਨੂੰ ਅਹਿਸਾਸ ਹੋਇਆ ਪਈ ਇੱਕ ਤੇ ਉਹਨੇ ਚਿਰ ਬਹੁਤ ਲਾ ਦਿੱਤਾ ਹੈ ਤੇ ਦੂਜੇ ਸਕੂਟਰ ਦਾ ਨੁਕਸਾਨ ਵੀ ਕਰ ਆਇਆ ਹੈ। ਉਹਨੇ ਸਕੂਟਰ ਬਾਹਰਲੇ ਛੱਜੇ ਹੇਠ ਖੜੀ ਕੀਤੀ ਤੇ ਚੀਜ਼ਾਂ ਦਾ ਥੈਲਾ ਫੜ ਕੇ ਝੂਠ ਮੂਠ ਲਿੰਗਾਂਦਾ ਤੇ ਉੱਤੋਂ ਵਾਲੀ ਹਾਏ ਹਾਏ ਕਰਦਾ ਅੰਦਰ ਵੜਿਆ। ਝਾੜਾਂ ਤੋਂ ਬਚਣ ਦਾ ਇਹੋ ਇੱਕ ਤਰੀਕਾ ਸੀ। ਹਾਏ ਮੈਂ ਮਰ ਜਾ, ਕੀ ਹੋਇਆ ਈ? ਭਾਬੀ ਦਾ ਤਰਾ ਨਿਕਲ ਗਿਆ। ਐਕਸੀਡੈਂਟ ਹੋ ਗਿਆ ਏ, ਉਹਨੇ ਉੱਚੀ ਆਵਾਜ਼ ਵਿੱਚ ਆਖਿਆ ਤਾਂ ਜੇ ਬਾਜੀ ਜਿੱਥੇ ਕਿੱਥੇ ਵੀ ਐਨ ਸੁਣ ਲੈਣ। ਚਾਚੇ ਦਾ ਐਕਸੀਡੈਂਟ ਹੋ ਗਿਆ। ਮੁੰਨੀ ਗੱਲ ਤੋੜ ਪੜਾ ਦਿੱਤੀ। ਐਕਸੀਡੈਂਟ? ਬਾਜੀ ਨੱਸੇ ਨੱਸੇ ਆਏ। ਉਹ ਗੱਲ ਹੋਈ ਨਾ, ਓਏ ਬਚਿਆ ਏ ਜੀ ਕੀ ਤੁਸ ਆਖੇ ਬਚਿਆ ਕਿੱਥੇ ਆ? ਬਾਜੀ ਲਗਾ ਗਿਆ। ਇੰਜ ਉਹਨੂੰ ਵਿੱਚੋਂ ਹਾਸਾ ਵੀ ਆਇਆ ਭਈ ਜੇ ਬਚਿਆ ਨਾ ਹੁੰਦਾ ਤੇ ਘਰ ਕਿਵੇਂ ਅਪੜਦਾ। ਪਰ ਇਹ ਹੱਸਣ ਦਾ ਨਹੀਂ, ਅਦਾਕਾਰੀ ਦਾ ਵੇਲਾ ਸੀ।